ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी राज साहब जी आनू प्रोग्राम सचो सच विच बहुत शुक्रिया जी राज साहब। अज 21 जनवरी 2021 8 माघ नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਹ ਹੈ ਕਿਸਾਨਾਂ ਦਾ ਮੁੱਦਾ, ਕਿਸਾਨਾਂ ਦਾ ਸੰਘਰਸ਼ ਜਿਸ ਨੇ ਸਾਰੀ ਦੁਨੀਆ ਦੇ ਵਿੱਚ ਗੂੰਜਾਂ ਪਾਈਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨ ਲੀਡਰਸ਼ਿਪ ਨੇ ਸਿਆਣਪ ਦਾ ਪ੍ਰਗਟਾਵਾ ਕਰਦਿਆਂ ਮੋਦੀ ਸਰਕਾਰ ਦੇ ਜਾਲ ਵਿੱਚ ਫਸਣ ਤੋਂ ਜਿਹੜੀ ਉਹ ਨਾ ਕਰ ਦਿੱਤੀ ਹੈ। ਸਰਕਾਰ ਨਾਲ ਗੱਲਬਾਤ ਦੇ 10ਵੇਂ ਗੇੜ ਦੇ ਵਿੱਚ ਸਰਕਾਰ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਸੀ ਕਿ ਕਿਸਾਨੀ ਕਾਨੂੰਨਾਂ ਨੂੰ 18 ਮਹੀਨੇ ਲਈ ਸਸਪੈਂਡ ਕਰ ਦਿੱਤਾ ਜਾਵੇਗਾ ਅਤੇ ਜਿਹੜੇ ਬਾਕੀ ਕਿਸਾਨ ਮੁੱਦਿਆਂ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਸੋ ਕਿਸਾਨ ਲੀਡਰਾਂ ਦੀ ਲਗਭਗ 5 ਘੰਟੇ ਦੀ ਚੱਲੀ ਧੂਆਂਧਾਰ ਮੀਟਿੰਗ ਵਿੱਚ ਸਰਕਾਰ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰੇ। ਇਸ ਦੇ ਨਾਲ ਹੀ 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਕਰਨ ਦਾ ਫੈਸਲਾ ਵੀ ਬਰਕਰਾਰ ਰੱਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਬੇਸ਼ੱਕ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਮੋਦੀ ਸਰਕਾਰ ਨੇ ਹੁਣ 18 ਮਹੀਨੇ ਲਈ ਕਾਨੂੰਨ ਸਸਪੈਂਡ ਕਰਨ ਦਾ ਜਿਹੜਾ ਜਾਲ ਵਿਛਾਇਆ, ਕਿਤੇ ਕਿਸਾਨ ਲੀਡਰ ਇਸ ਆਸ ਦੇ ਵਿੱਚ ਕਿ ਇਹ ਕਮੇਟੀ ਬਣਾ ਦੇਾਂਗੇ ਔਰ 18 ਮਹੀਨੇ ਨੂੰ ਸਸਪੈਂਡ ਕਰ ਦੇਾਂਗੇ, ਇਸ 'ਚ ਫਸ ਨਾ ਜਾਣ। ਬਿਲਕੁਲ। ਪਰ ਮੈਂ ਸਮਝਦਾ ਕਿ ਵੀ ਇਹ ਇੱਕ ਪੋਜ਼ੀਟਿਵ ਡਿਵੈਲਪਮੈਂਟ ਹੈ ਕਿ ਅੱਜ 500 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਉਹਨਾਂ ਦੀ 5 ਘੰਟੇ ਹੀ ਮੀਟਿੰਗ ਚੱਲੀ। ਹਾਲਾਂਕਿ ਕੋਰ ਗਰੁੱਪ 40-50 ਜਥੇਬੰਦੀਆਂ ਦਾ, ਪਰ ਉਹਨਾਂ ਨੇ ਹੁਣ ਬਾਕੀ ਸਟੇਟਾਂ ਤੋਂ ਵੀ ਕਿਸਾਨ ਜੁਆਇਨ ਕਰ ਰਹੇ ਨੇ ਔਰ ਵੱਡੀ ਗਿਣਤੀ 'ਚ ਪਹੁੰਚੇ ਹੋਏ ਨੇ। ਔਰ ਉਹਨਾਂ ਨੇ 5 ਘੰਟੇ ਦੀ ਮੀਟਿੰਗ ਤੋਂ ਬਾਅਦ ਹਾਲਾਂਕਿ ਇੱਕ ਸੋਰਸ ਨੇ ਇਹ ਵੀ ਦੱਸਿਆ ਕਿ ਇੱਕ ਸੁਝਾਅ ਇਹ ਆਇਆ ਸੀ ਕਿ ਸਰਕਾਰ ਨੂੰ ਕਿਹਾ ਜਾਏ ਕਿ 4 ਜਾਂ 5 ਸਾਲ ਲਈ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਰੱਖੋ, ਪਰ ਉਹਨੂੰ ਵੀ ਫੌਰਨ ਉਸ ਸੁਝਾਅ ਨੂੰ ਸ਼ਾਟ ਡਾਊਨ ਕਰ ਦਿੱਤਾ ਗਿਆ ਕਿ ਨਹੀਂ, ਅਸੀਂ ਹੁਣ ਜਿਹੜਾ ਉਹ ਫਾਈਨਲ ਲੜਾਈ ਲੜ ਰਹੇ ਹਾਂ। ਔਰ ਜਿਵੇਂ ਇੱਕ ਕਿਸਾਨ ਲੀਡਰ ਨੇ ਕਿਹਾ ਕਿ ਵੀ ਇਹ ਹਕੂਮਤ ਦਾ ਜਿਹੜਾ ਇੱਕ ਪਲੋਏ ਹੈ, ਇੱਕ ਉਹਨਾਂ ਦਾ ਟਰੈਪ ਹੈ ਔਰ ਉਹਨਾਂ ਨੂੰ ਪਤਾ ਹੈ ਵੀ ਜੇ ਇੱਕ ਵਾਰੀ ਅਸੀਂ ਵਾਪਸ ਚਲੇ ਗਏ ਔਰ ਫਿਰ ਨਾ ਕਿਸੇ ਨੇ ਵਾਪਸ ਆਉਣ ਦੇਣਾ, ਨਾ ਕਿਸੇ ਤੋਂ ਵਾਪਸ ਆਇਆ ਜਾਣਾ। ਔਰ ਉਹਨਾਂ ਨੇ ਇਹੀ ਫੈਸਲਾ ਲਿਆ ਕਿ ਭਾਈ ਨਹੀਂ, ਅਸੀਂ ਜਿਹੜਾ ਇਸ ਦੇ ਉੱਤੇ ਹੀ ਖੜੇ ਕਿ ਤਿੰਨੋਂ ਕਾਨੂੰਨ ਰੱਦ ਕੀਤੇ ਜਾਣ। ਹੁਣ ਜਿਹੜਾ 11ਵਾਂ ਗੇੜ ਹੈ ਗੱਲਬਾਤ ਦਾ ਕੱਲ੍ਹ ਹੋਣਾ, ਫਰਾਈਡੇ, ਕੱਲ੍ਹ ਸ਼ਾਮ ਨੂੰ ਅਸੀਂ ਦੇਖਾਂਗੇ, ਕਿਉਂਕਿ ਇਸ ਸਾਰੇ 'ਚੋਂ ਇੱਕ ਖਬਰ ਇਹ ਵੀ ਹੈ ਕਿ ਕਿਵੇਂ ਜਿਹੜੇ ਉਹਨਾਂ ਦੇ ਗੱਲ ਕਰਨ ਵਾਲਾ ਮੇਨ ਮਿਨਿਸਟਰ ਤੋਮਰ, ਜਿਹੜਾ ਕਿ ਬਿਲਕੁਲ 2 ਮਹੀਨੇ ਤੋਂ ਜਾਲਸਾਜ਼ੀਆਂ ਦਾ ਮਾਹਿਰ ਹੈ, ਉਹਨੇ ਕਿਸਾਨਾਂ ਦੇ ਇਸ ਫੈਸਲੇ ਤੋਂ ਬਾਅਦ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਹੈ। ਔਰ ਜ਼ਾਹਰ ਹੈ ਕਿ ਕੱਲ੍ਹ ਦੀ ਮੀਟਿੰਗ ਦੇ ਵਿੱਚ ਕੀ ਹੋਏ ਇਸ ਦੇ ਲਈ ਉਹਦੇ ਤੋਂ ਇੰਸਟਰਕਸ਼ਨਸ ਲੈਣੀਆਂ। ਇਹ ਹੁਕੂਮਤ ਤਾਂ ਮੋਦੀ ਅਮਿਤ ਸ਼ਾਹ ਹੀ ਰਹੇ ਨੇ, ਮੰਤਰੀ ਤਾਂ ਇਹੀ 2 ਨੇ, ਬਾਕੀ ਤਾਂ ਸਾਰੇ ਸੰਤਰੀ ਨੇ ਔਰ ਇਹਨਾਂ ਦੀਆਂ ਤਾਰਾਂ ਨਾਗਪੁਰ ਨਾਲ ਜੁੜੀਆਂ ਹੋਈਆਂ।
ਔਰ ਜਿਹੜੀ ਸਟ੍ਰੈਟਜੀ ਨਾਗਪੁਰ ਜਾਂ ਬੀਜੇਪੀ ਦੀ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇੱਕ ਪਾਸੇ ਉਹਨਾਂ ਨੇ ਗੱਲਬਾਤ ਦਾ ਜਾਲ ਵਿਛਾਇਆ ਹੋਇਆ ਹੈ, ਦੂਸਰੇ ਪਾਸੇ ਉਹਨਾਂ ਦੀ ਲੀਡਰਸ਼ਿਪ ਲਗਾਤਾਰਤਾ ਦੇ ਨਾਲ ਇਸ ਨੂੰ ਖਾਲਿਸਤਾਨੀਆਂ ਦੇ ਖਾਤੇ 'ਚ, ਆਤੰਕਵਾਦ ਦੇ ਖਾਤੇ 'ਚ, ਔਰ ਦੂਸਰੇ ਸੈਗਮੈਂਟ 'ਚ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਬੀਜੇਪੀ ਦੀ ਇੱਕ ਰਾਜਸਥਾਨ ਦੀ ਐਮਪੀ ਨੇ ਕਿਹਾ ਕਿ ਇਹ ਕਿਸਾਨਾਂ ਦੇ ਭੇਸ ਦੇ ਵਿੱਚ ਉੱਥੇ ਆਤੰਕਵਾਦੀ ਬੈਠੇ ਨੇ, AK-47 ਉਹਨਾਂ ਨੇ ਰੱਖੀਆਂ ਹੋਈਆਂ, ਕਿ ਕਿਵੇਂ ਸਰਕਾਰ ਜਿਹੜੀ ਹੈ ਬੈਕਅਪ ਹੀ ਨਹੀਂ, ਇਨਫੈਕਟ ਉਹਨਾਂ ਦੀ ਪਲੈਨਿੰਗ ਕਿਸਾਨ ਐਜੀਟੇਸ਼ਨ ਨੂੰ ਕ੍ਰਸ਼ ਕਰਨ ਦੀ ਹੈ, ਪਰ ਉਹ ਖਾਲਿਸਤਾਨ ਦੇ ਮੁੱਦੇ ਨੂੰ ਇਸ ਕਦਰ ਉਭਾਰਨਾ ਚਾਹੁੰਦੇ ਨੇ ਕਿ ਉਸ ਦੀ ਆੜ ਦੇ ਵਿੱਚ ਫਿਰ ਇਹਨਾਂ ਦੇ ਲਈ ਸਿੱਖਾਂ ਦੀ ਇੱਕ ਨਸਲਕੁਸ਼ੀ ਅੱਗੋਂ ਕਰਨੀ ਜਿਹੜੀ ਆ ਉਹ ਆਸਾਨ ਹੋ ਜਾਏ। ਹਾਲਾਂ ਉਹੀ ਉਹਨਾਂ ਦਾ ਵਜ਼ੀਰ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਕਹਿੰਦਾ ਜੀ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਕੋਈ ਸਿੱਖਾਂ ਨੂੰ ਖਾਲਿਸਤਾਨੀ ਕਹਿੰਦਾ ਹੈ, ਇਹ ਮੈਨੂੰ ਬਹੁਤ ਦੁੱਖ ਦੀ ਗੱਲ ਹੁੰਦੀ ਹੈ, ਪਰ ਇਹ ਇਹਨਾਂ ਦੀ ਸਟ੍ਰੈਟਜੀ ਹੈ। ਅਸੀਂ ਦੇਖਿਆ ਕਿ ਵੀ ਕਿਵੇਂ ਉਹ ਗਊ ਮਾਤਾ ਨੂੰ ਲੈ ਕੇ ਗਊ ਵਿਜੀਲਾਂਟੇ ਗਰੁੱਪ ਹੋਣ ਜਦੋਂ ਇਹਨਾਂ ਨੇ ਅਟੈਕ ਕਰਨੇ ਸ਼ੁਰੂ ਕੀਤੇ, ਜਾਂ ਲਵ ਜਿਹਾਦ ਦੇ ਥੱਲੇ, ਜਾਂ ਜਦੋਂ ਕਰੋਨਾ ਨੂੰ ਜਿਹੜਾ ਉਹ ਜਿਹਾਦੀ ਵਾਇਰਸ ਜਾਂ ਇਸਲਾਮਿਕ ਵਾਇਰਸ ਕਿਹਾ ਗਿਆ, ਉਦੋਂ ਵੀ ਮਲਟੀਪਲ ਆਵਾਜ਼ਾਂ ਕੱਢਣੀਆਂ, ਕਿਉਂਕਿ ਇਹ ਇੱਕ ਇੰਨੀ ਕੁ ਡਿਸਿਪਲਿਨਡ ਨਾਜ਼ੀ ਤਰਜ਼ ਦੀ ਪਾਰਟੀ ਹੈ RSS ਕਿ ਇਹ ਹੋ ਹੀ ਨਹੀਂ ਸਕਦਾ ਕਿ ਜੇ ਇਹ ਬਿਨਾਂ ਉੱਤੋਂ ਕਲੀਅਰੈਂਸ ਤੋਂ ਕੋਈ ਜ਼ਬਾਨ ਖੋਲ੍ਹਦੇ ਹੋਣ। ਜੇ ਉੱਤੋਂ ਸੱਚਮੁੱਚ ਉਹਨਾਂ ਨੂੰ ਇਹ ਆਦੇਸ਼ ਹੋਏ, ਇਹ ਹੁਕਮ ਹੋਏ ਕਿ ਵੀ ਤੁਸੀਂ ਆਹ ਕਹਿਣਾ, ਤੇ ਫਿਰ ਉਹ ਕਦੇ ਉਹ ਗੱਲ ਨਹੀਂ ਕਹਿਣਗੇ ਜਿਹੜੀ ਉਹਨਾਂ ਨੂੰ ਨਾ ਕਹਿਣ, ਜਿਹੜਾ ਉਹਨਾਂ ਨੂੰ ਕਹਿਣ ਦੇ ਲਈ ਕਿਹਾ ਗਿਆ ਉਹੀ ਕਹਿਣਗੇ। ਸੋ ਇਸ ਸਾਰੇ ਦੇ ਵਿੱਚ ਇਹ ਉਹਨਾਂ ਦੀ ਸਟ੍ਰੈਟਜੀ ਦਾ ਇੱਕ ਹਿੱਸਾ ਹੈ, ਪਰ ਮੈਂ ਇਹ ਸਮਝਦਾ ਹਾਂ ਕਿ ਕਿਸਾਨ ਲੀਡਰਾਂ ਨੇ ਸਿਆਣਪ ਦਾ ਪ੍ਰਗਟਾਵਾ ਕੀਤਾ, ਔਰ ਇਸ ਦੇ ਨਾਲ ਹੀ ਮੈਂ ਦੱਸਦੇ ਹਾਂ ਕਿ ਕੱਲ੍ਹ ਅਸੀਂ ਬੇਸ਼ੱਕ ਲਾਸਟ ਸੈਗਮੈਂਟ ਤੱਕ ਪਹੁੰਚਦੇ ਹਾਂ, ਸਾਡੇ ਸਾਰੇ ਹੀ ਜਿਹੜੇ 38-40 ਚੈਨਲ ਇੱਥੋਂ ਚੱਲਦੇ ਨੇ ਉਹਨਾਂ ਨਾਲ ਰਿਲੇਟਡ ਜਿਹੜਾ ਇੰਟਰਨੈਟ ਹੈ ਉਹ ਬਿਲਕੁਲ ਡਾਊਨ ਹੋ ਗਿਆ, ਕਲੈਪਸ ਹੋਇਆ, ਔਰ ਅਖੀਰਲੇ 15 ਮਿੰਟ ਜਿਹੜੇ ਨੇ ਉਹ ਸਾਡੇ ਵਿਊਅਰ ਨਹੀਂ ਸੀ ਸੁਣ ਸਕੇ ਜਾਂ ਦੇਖ ਸਕੇ ਪ੍ਰੋਗਰਾਮ ਨੂੰ। ਉਹ ਅਸੀਂ ਅਲੱਗ ਸੈਗਮੈਂਟ ਜਿਹੜਾ ਹੈ ਉਹ ਲਾਈਨ ਅਪ ਕੀਤਾ ਸੀ, ਔਰ ਕੱਲ੍ਹ ਜਿਹੜਾ ਇੱਕ ਪੋਡਕਾਸਟ ਜਿਹੜਾ 2 ਯੰਗਸਟਰਸ ਵਾਸ਼ਿੰਗਟਨ DC ਤੋਂ ਉਹਨਾਂ ਨਾਲ ਇੰਗਲਿਸ਼ ਦੇ ਵਿੱਚ ਗੁਫ਼ਤਗੂ ਸੀ ਸਾਰੇ ਇਸ ਤਿੰਨੋਂ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ, ਔਰ ਇਹ ਸਾਰਿਆਂ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ, ਕਿਉਂਕਿ ਬਹੁਤ ਵਾਰ ਜਿਹੜੇ ਯੰਗਸਟਰਸ ਸਾਡੇ ਆਪਣੇ ਹੀ ਪਰਿਵਾਰਾਂ ਦੇ ਬੱਚੇ ਬੱਚੀਆਂ ਨੇ ਉਹ ਪੰਜਾਬੀ ਬੇਸ਼ੱਕ ਸਮਝਦੇ ਨੇ, ਪਰ ਫਿਰ ਵੀ ਉਹ ਮੋਰ ਐਟ ਈਜ਼ ਹੁੰਦੇ ਨੇ ਅੰਗਰੇਜ਼ੀ 'ਚ। ਉਹਨਾਂ ਦੇ ਲਈ ਇਹ ਇੱਕ ਯਤਨ ਸੀ, ਔਰ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜਿਹੜਾ ਵਕਤਨ ਬਾ ਵਕਤਨ ਇਸ ਨੂੰ ਜਾਰੀ ਰੱਖਿਆ ਜਾਏ। ਸੋ ਜਿਨ੍ਹਾਂ ਨੇ ਕਾਲਾਂ ਕੀਤੀਆਂ ਨੇ ਔਰ ਸਾਨੂੰ ਲਿਖਤਾਂ ਲਿਖੀਆਂ ਉਸ ਪੋਡਕਾਸਟ ਦੇ ਉੱਤੇ, ਉਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ। ਹੁਣ ਅਸੀਂ ਦੇਖ ਰਹੇ ਹਾਂ ਵੀ ਇਹ ਇੱਕ ਬਿਲਕੁਲ ਠੀਕ ਫੈਸਲਾ ਹੈ, ਔਰ ਦੂਸਰਾ ਜਿਹੜਾ ਉਹਨਾਂ ਨੇ ਸਰਕਾਰ ਦਾ, ਔਰ ਉਹਦੇ 'ਚ ਉਹਨਾਂ ਨੇ ਈਵਨ ਪੁਲਿਸ ਦਿੱਲੀ, UP, ਹਰਿਆਣਾ 3 ਸਟੇਟਾਂ ਦੀ ਇਨਵੋਲਵ ਕੀਤੀ ਹੋਈ ਹੈ, ਪ੍ਰੈਸ਼ਰ ਬਿਲਡ ਕਰ ਰਹੇ ਨੇ ਕਿ ਜੀ ਤੁਸੀਂ ਟਰੈਕਟਰ ਰੈਲੀ ਨਾ ਕੱਢੋ, ਜੇ ਕੱਢਣੀ ਹੈ ਤਾਂ ਜਿਹੜੀ ਆਊਟਰ ਰਿੰਗ ਰੋਡ ਹੈ ਜਿਹਦੇ 'ਤੇ ਉਹਨਾਂ ਨੇ ਕੱਢਣ ਦਾ ਫੈਸਲਾ ਕੀਤਾ ਹੋਇਆ, ਜਿਹੜਾ ਰਾਊਟ ਆਲਰੇਡੀ ਉਹਨਾਂ ਨੇ ਕਿਹਾ ਵੀ ਅਸੀਂ ਇਹ ਫੋਲੋ ਕਰਨਾ। ਹਾਲਾਂ ਉਹ ਕੋਈ ਡਿਸਰਪਸ਼ਨ ਨਹੀਂ ਹੈ ਉਹਨਾਂ ਦੀ ਪੈਰੇਡ ਦਾ, ਲੇਕਿਨ ਇਹਦੇ ਬਾਵਜੂਦ ਉਹ ਉੱਥੋਂ ਵੀ ਹਟਾਉਣਾ ਚਾਹੁੰਦੇ ਨੇ ਕਿ ਜੀ ਨਹੀਂ, ਰਿੰਗ ਰੋਡ ਦੇ ਉੱਤੇ ਟ੍ਰੈਫਿਕ ਹੈਜ਼ਰਡ ਹੋਏਗਾ, ਤੁਸੀਂ ਫਲਾਣੀ ਹਰਿਆਣੇ ਦੀ ਕਿਸੇ ਹੋਰ ਪਲਵਲ ਕਿ ਕਿਹੜੀ ਸੜਕ 'ਤੇ ਦੌੜਾ ਰਹੇ ਨੇ ਕਿ ਉੱਧਰ ਨੂੰ ਦੌੜ ਜਾਓ, ਔਰ ਉਹਨਾਂ ਨੇ ਕਿਹਾ ਵੀ ਨਹੀਂ, ਇਹ ਸਾਨੂੰ ਕਬੂਲ ਨਹੀਂ ਹੈ। ਔਰ ਕਿੰਨੀ ਸੀਰੀਅਸਨੈਸ ਹੈ ਇਸ ਟਰੈਕਟਰ ਰੈਲੀ ਦੇ ਲਈ, ਉਹਦਾ ਸਬੂਤ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਟਰੈਕਟਰਾਂ ਦੀ ਰਿਹਰਸਲ ਰੈਲੀ ਕੀਤੀ ਗਈ, ਜਿਹਦੇ 'ਚ 15,000 ਤੋਂ ਜ਼ਿਆਦਾ ਟਰੈਕਟਰ ਸ਼ਾਮਲ ਹੋਏ। ਔਰ ਹਰਿਆਣੇ 'ਚ ਮੈਂ ਦੇਖ ਰਿਹਾ ਸੀ ਕਿ ਹਰਿਆਣੇ ਦੇ ਕੈਥਲ, ਕੁਰੂਕਸ਼ੇਤਰ ਨਾਲ ਲੱਗਦੇ ਜ਼ਿਲ੍ਹਿਆਂ 'ਚ ਜਿਹੜੀਆਂ ਬੀਬੀਆਂ ਡਰਾਈਵ ਨਹੀਂ ਵੀ ਕਰਦੀਆਂ, ਸਾਈਕਲ ਨਹੀਂ ਕਿਸੇ ਨੇ ਚਲਾਈ ਹੋ, ਟਰੈਕਟਰ ਦੀ ਪ੍ਰੈਕਟਿਸ ਕਰ ਰਹੀਆਂ, ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਸਿੱਖ ਪਰਿਵਾਰ ਨੇ, ਪਰ ਜ਼ਾਹਿਰ ਹੈ ਜਾਟ ਫੈਮਲੀਜ਼ ਵੀ, ਔਰ ਉਹ ਕਹਿ ਰਹੀਆਂ ਵੀ ਹਮ ਤਾਂ ਜਾਏਂਗੇ, ਹਮ ਤਾਂ ਟਰੈਕਟਰ ਚਲਾ ਕੇ ਜਾਏਂਗੇ। ਸੋ ਜਿਹੜਾ ਉਹਨਾਂ ਨੇ ਉਹਦੇ 'ਚ ਫਾਰਮੈਟ ਵੀ ਦਿੱਤਾ ਹੈ, ਉਹਦੇ 'ਚ ਕਿਵੇਂ ਜਿਹੜਾ ਜਿੱਥੇ ਲੀਡਰਸ਼ਿਪ ਹੋਏਗੀ ਫਰੰਟ ਟਰੈਕਟਰਸ ਦੇ ਉੱਤੇ, ਉਹਨਾਂ ਦੇ ਪਿੱਛੇ ਜਿਹੜਾ ਇੱਕ ਬੀਬੀਆਂ ਦਾ ਪੂਰਾ ਬੈਚ ਜਿਹੜਾ ਟਰੈਕਟਰ ਚਲਾ ਰਹੀਆਂ ਹੋਣਗੀਆਂ, ਫਿਰ ਯੰਗਸਟਰਸ, ਫਿਰ ਦੂਸਰਾ। ਸੋ ਇਹ ਜਿਹੜਾ ਇੱਕ ਗ੍ਰੈਂਡ ਸ਼ੋਅ ਹੈ, ਇੱਕ ਮੇਅਰ, ਇਹ ਨਹੀਂ ਹੈ ਕਿ ਵੀ ਟਰੈਕਟਰ ਇਕੱਠੇ ਕਰ ਦੇਣੇ ਨੇ ਉਹਨਾਂ ਨੇ ਦਿਖਾਉਣ ਦੇ ਲਈ, ਪਰ ਸਰਕਾਰ ਘਬਰਾਈ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਇਹਨਾਂ ਲਗਭਗ 2 ਮਹੀਨਿਆਂ ਦੇ ਨੇੜੇ ਤੇੜੇ ਹੁਣ ਹੋ ਜਾਣੇ ਨੇ 26 ਜਨਵਰੀ ਨੂੰ, ਔਰ ਇਸ ਵੇਲੇ ਜਿਹੜੀ ਲੇਟੈਸਟ ਰਿਪੋਰਟ ਹੈ
147 ਕਿਸਾਨ ਇਸ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਔਰ ਰੋਜ਼ਾਨਾ 2 3 4 ਦੀਆਂ ਖਬਰਾਂ ਹੁੰਦੀਆਂ ਨੇ। ਉਹਨਾਂ 'ਚ ਬਜ਼ੁਰਗ ਵੀ ਨੇ, ਉਹਨਾਂ 'ਚ ਯੰਗਸਟਰਸ ਵੀ ਨੇ ਔਰ ਜਿਸ ਹਾਲਤ ਦੇ ਵਿੱਚ ਉੱਥੇ ਬੈਠੇ ਨੇ, ਜਿਵੇਂ ਉਹ ਰਹਿ ਰਹੇ ਨੇ, ਇਹ ਮੈਂ ਸਮਝਦਾ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਜਿੱਥੇ ਸਰਕਾਰ ਦਾ ਜ਼ੁਲਮ, ਕੈਲਸਨੈਸ ਇਸ ਦੀ ਕਹਾਣੀ ਬਣੇਗੀ, ਉੱਥੇ ਕਿਸਾਨਾਂ ਦੇ ਸਿਦਕ, ਸਬਰ ਔਰ ਇਹ ਸਿੱਖੀ ਸਪਿਰਿਟ। ਔਰ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਬਾਰ-ਬਾਰ, ਤੇ ਸਾਡੇ ਸਾਹਮਣੇ 1920 ਦੀ ਅਕਾਲੀ ਐਜੀਟੇਸ਼ਨ, ਅਕਾਲੀ ਲਹਿਰ ਦਾ ਜਿਹੜਾ ਉਹ ਮੰਜ਼ਰ ਸਾਹਮਣੇ ਆਉਂਦਾ ਹੈ ਕਿ ਗੁਰੂ ਕੇ ਬਾਗ ਦਾ ਮੋਰਚਾ। ਔਰ ਇਹ ਇਸ ਲਈ ਵੀ ਅੱਜ ਮੈਨੂੰ ਇਸ ਗੁਰੂ ਕੇ ਬਾਗ ਦੇ ਮੋਰਚੇ ਦੀ ਔਰ ਕ੍ਰਿਸਚਨ ਮਿਸ਼ਨਰੀ ਉਸ ਵੇਲੇ ਜਿਹੜਾ ਗਾਂਧੀ ਦਾ ਵੀ ਐਡਮਾਇਰਰ ਸੀ, ਅੰਗਰੇਜ਼ਾਂ ਦੇ ਨਾਲ ਵੀ ਜਿਹੜਾ ਹਾਈ ਲੈਵਲ 'ਤੇ ਉਸ ਦੀ ਗੱਲਬਾਤ ਸੀ, ਮਿਸਟਰ ਐਂਡਰਿਊ, ਉਸ ਦਾ ਵਾਕਿਆ ਮੈਨੂੰ ਯਾਦ ਆਉਂਦਾ ਹੈ। ਪਰ ਉਸ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਅੱਜ ਹੀ ਸਰਕਾਰ ਨੇ ਆਪਣੇ ਰਿਟਾਇਰਡ ਜਿਹੜੇ ਫੌਜੀ ਅਫਸਰ ਜਾਂ ਉਹਨਾਂ ਦੇ JCO ਜਾਂ ਜਵਾਨ, ਉਹਨਾਂ ਦੇ ਲਈ ਇੱਕ ਹਦਾਇਤਨਾਮਾ ਕੱਢਿਆ, ਸਰਕੂਲਰ ਕੱਢਿਆ ਕਿ ਕੋਈ ਵੀ ਸਰਕਾਰੀ ਪਰੇਡ ਤੋਂ ਬਿਨਾਂ ਕੋਈ ਆਪਣੀ ਫੌਜੀ ਵਰਦੀ ਦੇ ਵਿੱਚ ਜਾਂ ਮੈਡਲ ਲਾ ਕੇ ਕਿਸੇ ਇਕੱਠ ਦੇ ਵਿੱਚ ਨਹੀਂ ਜਾ ਸਕਦਾ। ਕਿਉਂਕਿ ਇਹਨਾਂ ਨੂੰ ਹੁਣ ਇਹ ਫਿਕਰ ਪਿਆ ਹੋਇਆ ਕਿ ਜਿਵੇਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਬਕਾ ਰਿਟਾਇਰਡ ਫੌਜੀ ਆਪਣੀਆਂ ਯੂਨੀਫਾਰਮਸ ਦੇ ਵਿੱਚ ਔਰ ਕੁਝ ਮੈਡਲਸ ਦੇ ਨਾਲ ਵੀ ਜਿਹੜੇ ਨੇ ਕਿਸਾਨ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਨੇ, ਪੰਜਾਬ ਦੇ ਵਿੱਚ ਵੀ ਹੋਏ ਸੀ। ਔਰ ਇਹ ਬੇਸ਼ੱਕ ਇਸ ਕਿਸਮ ਦਾ ਹਦਾਇਤਾਂ ਤੇ ਸ਼ਾਇਦ ਪਹਿਲਾਂ ਵੀ ਹੋਣਗੀਆਂ, ਲੇਕਿਨ ਅਸੀਂ ਦੇਖਦੇ ਹਾਂ ਕਿ ਵੀ ਉਸ ਲੈਵਲ ਦੇ ਉੱਤੇ ਤਾਂ ਉਹਨਾਂ ਦਾ ਜਿਹੜਾ ਇੱਕ ਮਿਨਿਸਟਰ ਬਣਾਇਆ ਹੋਇਆ ਹੈ, ਫੌਜੀ ਚੀਫ ਰਿਹਾ ਮਲਕ, ਉਹ ਉਹਦੀਆਂ ਹਰਿਆਣੇ ਵਿਚਲੀਆਂ ਜਾਂ UP ਵਿਚਲੀਆਂ ਰੈਲੀਆਂ ਦੇ ਵਿੱਚ ਜਿਹੜੇ ਨੇ ਅੱਡ-ਅੱਡ ਰੈਜੀਮੈਂਟਾਂ ਵਾਲੇ ਵੀ ਆਪਣੇ ਰੈਜੀਮੈਂਟ 'ਤੇ ਸਾਈਨ ਲਾ ਕੇ ਯੂਨੀਫਾਰਮਾਂ 'ਚ ਔਰ ਪੂਰੀਆਂ ਕੈਪਸ, ਟੋਪੀਆਂ ਪਾ ਕੇ ਸ਼ਾਮਲ ਹੁੰਦੇ ਸੀ। ਉਦੋਂ ਤੋਂ ਕਿਸੇ ਨੇ ਹਦਾਇਤ ਨਹੀਂ ਕੀਤੀ ਕਿ ਜੀ ਇਹ ਮਿਸਯੂਜ਼ ਹੈ ਯੂਨੀਫਾਰਮ ਦਾ, ਤੁਸੀਂ ਸਿਰਫ ਫੌਜੀ ਪੈਰੇਡ ਦੇ ਵਿੱਚ ਹੀ ਜਿਹੜੀ ਐਕਸ ਫੌਜੀਆਂ ਦੀ ਹੋਏ ਆ ਸਕਦੇ ਹੋ। ਸੋ ਇਸ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਵੀ ਉਹਨਾਂ ਦੀਆਂ ਏਜੰਸੀਆਂ ਨੂੰ ਇਹ ਵੀ ਸਮਝ ਆ ਰਹੀ ਹੈ ਕਿ ਗੱਲ ਇਹ ਸਿਰਫ ਕਿਸਾਨਾਂ ਤੱਕ ਨਹੀਂ ਹੈ ਔਰ ਨਾ ਹੀ ਇੱਥੋਂ ਤੱਕ ਰਹਿਣੀ ਹੈ। ਜੇ ਸਾਬਕਾ ਫੌਜੀ ਜਿਹੜੇ ਫਿੱਟ ਨੇ, ਔਰ ਪੰਜਾਬ 'ਚ ਜੇ ਮੈਂ ਗਲਤ ਨਾ ਹੋਵਾਂ ਇਸ ਵੇਲੇ ਵੀ 2 ਲੱਖ ਤੋਂ ਜ਼ਿਆਦਾ ਰਿਟਾਇਰਡ ਫੌਜੀ ਹੋਣਗੇ, ਔਰ ਜੇ ਉਹ ਆਪਣੀ ਆਈ 'ਤੇ ਆ ਗਏ ਔਰ ਔਰ ਇਹੀ ਗੱਲ ਕਿ ਹੁੰਦਾ ਬਹੁਤ ਵਾਰ ਇਹੀ ਹੈ ਜਿਹੜੇ ਮਰਜ਼ੀ ਫੌਜੀ, ਕਿਉਂਕਿ ਜਿਹੜੇ ਪਿੰਡੂ ਬੈਕਗਰਾਊਂਡ ਦੇ ਨੇ, ਉਹਨਾਂ ਦੀ ਭਾਵੇਂ 1 ਕਿੱਲਾ ਜ਼ਮੀਨ ਵੀ ਹੋਏ, ਰਿਟਾਇਰਮੈਂਟ ਤੋਂ ਬਾਅਦ ਜਦੋਂ ਪੈਨਸ਼ਨ ਵੀ ਆ ਜਾਂਦੇ ਨੇ, ਉਹ ਘਰ ਨਹੀਂ ਬੈਠਦੇ, ਉਹਨਾਂ ਦੇ ਕੋਲ ਭਾਵੇਂ ਕਿੱਲਾ ਜ਼ਮੀਨ ਹੈ, ਉਹਨਾਂ ਦੇ ਲਈ ਫੌਜੀ ਹੋਣਾ ਬਾਅਦ ਦੀ ਗੱਲ ਹੈ, ਕਿਸਾਨ ਹੋਣਾ ਉਹਨਾਂ ਦਾ ਪਹਿਲਾ ਪ੍ਰਾਈਡ ਹੈ। ਔਰ ਹਰ ਫੌਜੀ ਜਿਹੜਾ ਰਿਟਾਇਰ ਹੈ ਉਹ ਵੀ ਕਿਸਾਨ ਹੈ ਔਰ ਉਹਨੂੰ ਇਹ ਲੱਗ ਰਿਹਾ ਹੈ, ਔਰ ਜਿੰਨੀ ਭਾਵੇਂ ਪੈਨਸ਼ਨਾਂ ਵਧਾਈ ਜਾਓ, ਪਰ ਜਿਸ ਕਿਸਮ ਦੀ ਮਹਿੰਗਾਈ ਹੈ ਔਰ ਬਹੁਤ ਸਾਰੇ ਜਿਹੜੇ ਜਿਸ ਰਿਟਾਇਰਮੈਂਟ ਏਜ 'ਤੇ ਆ ਕੇ ਆਉਂਦੇ ਨੇ ਹੁਣ, ਕਿਉਂਕਿ ਲੌਂਜੇਵਿਟੀ ਵੱਧ ਗਈ ਹੈ। ਅੱਗੇ ਤਾਂ ਹੁੰਦਾ ਸੀ 15 ਸਾਲ ਨੌਕਰੀ ਕੀਤੀ ਜਾਂ ਇਸ ਤੋਂ ਵੱਧ ਕੀਤੀ ਤੇ ਉਦੋਂ ਤੱਕ ਤੁਹਾਡੇ ਬੱਚੇ ਸੈਟਲ ਹੋ ਗਏ ਹੁੰਦੇ ਸੀ। ਹੁਣ ਤਾਂ ਜਿਹੜੇ ਆਉਂਦੇ ਨੇ ਵਾਪਸ, ਅਜੇ ਬੱਚੇ ਕਈ ਪੜ੍ਹ ਰਹੇ ਹੁੰਦੇ ਨੇ ਹਾਇਰ ਐਜੂਕੇਸ਼ਨ। ਸੋ ਉਹਨਾਂ ਦੇ ਲਈ ਜੇ ਕੋਈ ਫਾਈਨੈਂਸ਼ੀਅਲ ਉਹਨਾਂ ਦੀ ਪੈਨਸ਼ਨ ਤੋਂ ਬਿਨਾਂ ਉਹਨਾਂ ਦਾ ਕੋਈ ਬਚਾਅ ਹੈ ਤਾਂ ਉਹਨਾਂ ਦੀ ਜ਼ਮੀਨ ਹੁੰਦੀ ਹੈ ਕਿ ਭਾਈ ਘਰ ਦਾ ਇੰਨਾ ਕੁ ਜਿਹੜਾ ਉਹ ਗੁਜ਼ਰ ਹੋ ਜਾਂਦਾ। ਸੋ ਹੁਣ ਜਦੋਂ ਇਸ ਕਿਸਮ ਦੇ ਆਰਡਰ ਇਹ ਕੱਢ ਰਹੇ ਨੇ, ਉਹਨਾਂ ਨੂੰ ਇੱਕ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਵੀ ਇਕੱਲਾ ਇਹ 2 ਲੱਖ ਤੋਂ ਜ਼ਿਆਦਾ ਫੌਜੀ ਜਿਹੜਾ ਫਿਰ ਜੇ ਆਈ 'ਤੇ ਆਇਆ ਤੇ ਫਿਰ ਇਹਨਾਂ ਨੂੰ ਦਿਨੇ ਤਾਰੇ ਦੱਸੇਗਾ, ਪਰ ਉਹਨਾਂ ਹੀ ਫੌਜੀਆਂ ਦੇ, ਕਿਉਂਕਿ ਬਹੁਤ ਸਾਰੇ ਫੌਜ 'ਚ ਵੀ ਉਹੀ ਜਾਂਦੇ ਨੇ ਅੱਗੋਂ ਜਿਨ੍ਹਾਂ ਦੇ ਬਾਪ ਜਾਂ ਦਾਦੇ ਫੌਜ 'ਚ ਰਹੇ ਹੁੰਦੇ ਨੇ ਜਾਂ ਫੌਜ ਹੁੰਦੇ ਨੇ, ਕਿਉਂਕਿ ਜਦੋਂ ਕੋਈ ਪ੍ਰਾਈਡ ਨਾਲ ਕਹਿੰਦਾ ਜੀ ਅਸੀਂ 5 ਪੀੜ੍ਹੀਆਂ ਤੋਂ ਅਸੀਂ ਫੌਜੀ ਹਾਂ, ਹੁਣ ਜੇ ਉਹਨਾਂ ਦੇ ਬਜ਼ੁਰਗ ਬੈਠੇ ਨੇ ਮੈਡਲ ਲਾ ਕੇ ਜਾਂ ਯੂਨੀਫਾਰਮ ਜਾਂ ਬਿਨਾਂ ਉਹਨਾਂ ਦੇ ਬੱਚੇ ਹੀ ਜਿਹੜੇ ਨੇ ਉਹ ਬਾਰਡਰਾਂ ਦੇ ਉੱਤੇ ਬੈਠੇ ਨੇ। ਸੋ ਇਹਨਾਂ ਨੂੰ ਇਹ ਇਸ ਹੱਦ ਤੱਕ ਦੇਸ਼ ਨੂੰ ਵੇਚਣ ਵਾਲੇ ਲੋਕ ਨੇ। ਅਦਰਵਾਈਜ਼ ਇਹਨਾਂ ਨੂੰ ਇਹ 2 ਮਹੀਨੇ ਦਾ ਪੀਰੀਅਡ, ਔਰ 2 ਮਹੀਨੇ ਤਾਂ ਅਸੀਂ ਦਿੱਲੀ ਦੇ ਹਵਾਲੇ ਨਾਲ 26 ਜਨਵਰੀ ਨੂੰ ਰੱਖ ਕੇ ਕੈਲਕੂਲੇਟ ਕਰ ਰਹੇ, 2 ਮਹੀਨੇ ਪਹਿਲਾਂ ਪੰਜਾਬ 'ਚ ਰੇਲਾਂ ਬੰਦ ਰਹੀਆਂ ਨੇ, ਟਰੈਕਾਂ 'ਤੇ ਬੈਠੇ ਰਹੇ। ਇਹਨਾਂ ਨੂੰ ਕਿਉਂ ਸਮਝ ਨਹੀਂ ਆਉਂਦੀ? ਔਰ ਜਦੋਂ ਫੌਜੀ ਉਤਰਦਾ ਔਰ ਜਿਸ ਸਬਰ ਦੇ ਨਾਲ, ਸਿਦਕ ਦੇ ਨਾਲ ਉਹ ਬੈਠੇ ਹੋਏ ਨੇ, ਔਰ ਮੈਂ ਮਿਸਟਰ ਐਂਡਰਿਊ ਦੀ ਗੱਲ ਕੀਤੀ ਹੈ ਕਿ ਜਦੋਂ ਮੋਰਚਾ 1920 'ਚ ਗੁਰਦੁਆਰੇ ਲਿਬਰੇਟ ਕਰਾਉਣ ਦਾ ਲੱਗਦਾ ਹੈ, ਸਾਕਾ ਨਨਕਾਣਾ ਸਾਹਿਬ ਵਾਪਰ ਚੁੱਕਾ ਹੁੰਦਾ ਹੈ,
ਔਰ ਇੱਕ ਗੁਰੂ ਕੇ ਬਾਗ ਦਾ ਮੋਰਚਾ, ਗੁਰੂ ਕਾ ਬਾਗ ਅੰਮ੍ਰਿਤਸਰ ਤੋਂ ਕੁਛ ਮੀਲ ਦੀ ਵਿੱਥ ਤੇ ਇਤਿਹਾਸਕ ਪੰਜਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ। ਔਰ ਉਸ ਨਾਲ ਜੁੜਿਆ ਵਾਕਿਆ ਇਹੀ ਹੈ ਕਿ ਭਾਈ ਗੁਰਦੁਆਰੇ ਦੀ ਜ਼ਮੀਨ, ਕਿਉਂਕਿ ਮਹੰਤ ਜਿਹੜੇ ਸੀ, ਜਿਹੜੇ ਹਿੰਦੂਆਈਜ਼ਡ ਸੀ, ਉਹਨਾਂ ਨੂੰ ਭਾਵੇਂ ਅਸੀਂ ਉਦਾਸੀ ਕਹਿੰਦੇ ਹਾਂ, ਉਹਨਾਂ ਦੀ ਸਰਕਾਰ ਇਨਡਾਇਰੈਕਟ ਮਦਦ ਕਰ ਰਹੀ ਸੀ। ਔਰ ਉੱਥੇ ਉਸ ਗੁਰਦੁਆਰੇ ਦੇ ਲੰਗਰ ਲਈ ਲੱਕੜਾਂ ਕੱਟਣ ਗਏ 2 ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਕਿ ਜੀ ਮਹੰਤ ਨੇ ਰਿਪੋਰਟ ਕੀਤੀ ਹੈ ਕਿ ਜੀ ਇਹ ਉਹਦੀ ਜ਼ਮੀਨ ਹੈ। ਔਰ ਇਸ ਦੇ ਉੱਤੇ ਜਿਹੜਾ ਉਹ ਮੋਰਚਾ ਲੱਗ ਗਿਆ ਵੀ ਜਥੇ ਜਾਂਦੇ ਸੀ। ਔਰ ਉਸ ਵੇਲੇ ਜਿਹੜਾ ਪੁਲਿਸ ਮੁਖੀ BT ਸੀ ਉਹਦਾ ਅੰਗਰੇਜ਼ਾਂ ਦਾ, ਔਰ ਉਹਨਾਂ ਨੇ ਪੂਰੀ ਕੋੜ ਚੜ੍ਹੇ ਉਹਨਾਂ ਦੇ, ਔਰ ਪੂਰੇ ਜਿਹਨੂੰ BT ਦੀਆਂ ਡਾਂਗਾਂ ਜਾਂ ਸੁਮਾਂ ਵਾਲੀਆਂ ਡਾਂਗਾਂ ਦੇ ਨਾਲ ਉਹਨਾਂ ਨੇ, ਔਰ ਉਹ ਅਰਦਾਸ ਕੀਤੀ ਹੁੰਦੀ ਸੀ ਉਹਨਾਂ ਨੇ ਅਕਾਲ ਤਖਤ ਤੇ ਕਿ ਭਾਈ ਅਸੀਂ ਪੀਸਫੁਲ ਰਹਿਣੇ। ਬਿਲਕੁਲ। ਔਰ ਉਹਨਾਂ ਨੂੰ ਛੱਲੀਆਂ ਵਾਂਗ ਕੁੱਟਦੇ ਸੀ, ਕੁੱਟ ਖਾ ਕੇ ਡਿੱਗਦੇ ਸੀ, ਫਿਰ ਖਲੋਂਦੇ ਸੀ, ਵਾਹਿਗੁਰੂ ਵਾਹਿਗੁਰੂ ਕਰਦੇ, ਫਿਰ ਅੱਗੇ ਜਾਂਦੇ ਸੀ, ਫਿਰ ਉਹ ਕੁੱਟਦੇ ਸੀ। ਔਰ ਉਦੋਂ ਤੱਕ ਜਦੋਂ ਤੱਕ ਉਹ ਬਿਲਕੁਲ ਨਿਢਾਲ ਨਹੀਂ ਸੀ ਹੋ ਜਾਂਦੇ, ਦੂਸਰੇ ਪਾਸੇ ਉਹਨਾਂ ਦੀਆਂ ਐਂਬੂਲੈਂਸਾਂ ਖੜੀਆਂ ਸੀ, ਉਹਨਾਂ ਨੂੰ ਸਟ੍ਰੈਚਰ ਦੇ ਉੱਤੇ ਪਾ ਕੇ ਜਿਹੜਾ ਫਿਰ ਚੁੱਕ ਕੇ ਲਿਜਾਇਆ ਜਾਂਦਾ ਸੀ। ਔਰ ਉਹਦੇ 'ਚ ਮੌਤਾਂ ਵੀ ਕਈ ਮੌਕੇ ਤੇ, ਕਈ ਅੱਗੇ ਜਾ ਕੇ ਹੁੰਦਾ। ਔਰ ਕੁਦਰਤੀ ਇਹ ਇੱਕ ਮੋਰਚਾ, ਔਰ ਉਦੋਂ ਤੱਕ ਗਾਂਧੀ ਦਾ ਡਰਾਮਾ ਪੀਸ ਦਾ ਜਾਂ ਦੂਜਾ ਅਜੇ ਕਿਤੇ ਉਹ ਅਜਮਾਇਆ ਨਹੀਂ ਸੀ ਗਿਆ, ਫੇਲ ਹੋ ਚੁੱਕਾ ਸੀ ਰਾਦਰ। ਇਹ 1922-23 ਦੀ ਅਸੀਂ ਗੱਲ ਕਰ ਰਹੇ ਹਾਂ। ਔਰ ਉਸ ਪੀਰੀਅਡ ਜਦੋਂ ਇਹ ਖਬਰਾਂ ਕੁਝ ਸ਼ਿਕਾਗੋ ਟ੍ਰਿਬਿਊਨ 'ਚ, ਕੁਝ ਨਿਊਯਾਰਕ ਟਾਈਮ, ਕੁਝ ਗਾਰਡੀਅਨ ਲੰਡਨ ਛਪੀਆਂ, ਤੇ ਇਹ ਮਿਸਟਰ ਐਂਡਰਿਊ ਜਿਹੜਾ ਪਾਦਰੀ ਸੀ ਇਹ ਉੱਥੇ ਗਿਆ, ਬਾਕੀਆਂ ਦੇ ਲਈ ਤਾਂ ਪਹੁੰਚ ਨਹੀਂ ਸੀ। ਔਰ ਕੁਦਰਤੀ ਜਿਸ ਦਿਨ ਉਹ ਉੱਥੇ ਮੌਕੇ ਤੇ ਦੇਖਣ ਗਿਆ, ਉਹਨੇ ਕਿਹਾ ਕਿ ਉਹ ਦਿਨ ਸੀ ਜਿਸ ਦਿਨ 500 ਰਿਟਾਇਰ ਫੌਜੀਆਂ ਦਾ ਜਥਾ ਜਿਹੜਾ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਗ੍ਰਿਫਤਾਰੀ ਦੇ ਲਈ ਆਇਆ ਸੀ। ਔਰ ਉਹ 6-6 ਫੁੱਟੇ ਜਵਾਨ, ਉਹ ਜਦੋਂ ਉਹਨੇ ਦੇਖਿਆ ਐਂਡਰਿਊ ਨੇ ਆਪਣੀਆਂ ਅੱਖਾਂ ਦੇ ਨਾਲ, ਤੇ ਉਹਨੇ ਜਿਹੜਾ ਬਾਅਦ 'ਚ ਇੱਕ ਲੇਖ ਲਿਖਿਆ, ਔਰ ਉਸ ਤੋਂ ਬਾਅਦ ਰਾਦਰ ਉਹ ਮਾਰ ਕੁਟਾਈ ਬੰਦ ਹੋਈ, ਬਾਅਦ 'ਚ ਮੋਰਚਾ ਵੀ ਫਤਿਹ ਹੋਇਆ। ਔਰ ਉਹਦੇ 'ਚ ਉਹਨੇ ਕਿਹਾ ਕਿ ਅੱਜ ਮੈਂ ਆਪਣੀਆਂ ਅੱਖਾਂ ਨਾਲ, ਅਸੀਂ ਕਹਿੰਦਾ ਜੀਸਸ ਕ੍ਰਾਈਸਟ, ਉਹਨਾਂ ਦਾ ਸਬਰ, ਉਹਨਾਂ ਦਾ ਸਲੀਬ ਤੇ ਚੜ੍ਹਨਾ ਦੇਖਦੇ, ਪਰ ਅੱਜ ਮੈਂ ਸੈਂਕੜਿਆਂ ਜੀਸਸ ਦੇ ਭਰਾਵਾਂ ਨੂੰ ਜਿਹੜਾ ਉਹ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਉਹਨੇ ਕਿਹਾ ਇਹ ਉਹੀ ਫੌਜੀ ਨੇ ਜਿਨ੍ਹਾਂ ਨੇ ਪਹਿਲੀ ਸੰਸਾਰ ਜੰਗ ਦੇ ਵਿੱਚ ਜਾ ਕੇ ਮਿਡਲ ਈਸਟ ਹੋਏ, ਯੂਰਪ ਹੋਏ, ਸਾਡੇ ਰਾਜ ਨੂੰ ਪ੍ਰੋਟੈਕਟ ਕੀਤਾ। ਔਰ ਉਹ ਜਿਹੜੇ ਕਿ ਟ੍ਰੈਂਚਿਸ ਦੇ ਵਿੱਚ ਰਹਿ ਕੇ ਜੂਝਣ ਵਾਲੇ ਸੀ, ਅੱਜ ਉਹਨਾਂ ਦੇ ਸਬਰ ਨੂੰ ਮੈਂ ਦੇਖਿਆ ਕਿ ਕਿਵੇਂ ਉਹ ਜਵਾਨ ਅੱਗੇ ਵੱਧ ਰਹੇ ਨੇ, ਡਾਂਗਾ ਪੈ ਰਹੀਆਂ, ਜ਼ਖਮੀ ਹੋ ਕੇ ਡਿੱਗਦੇ ਨੇ, ਫਿਰ ਉਹ ਰੱਬ ਦਾ ਨਾਮ ਲੈਂਦੇ ਆ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਖਲੋਂਦੇ ਨੇ। ਔਰ ਉਦੋਂ ਤੱਕ ਸਬਰ ਨਾਲ ਕੋਈ ਕਿਸੇ ਤੇ ਹੱਥ ਨਹੀਂ ਚੁੱਕਦਾ। ਉਹਨੇ ਕਿਹਾ ਨਹੀਂ ਤਾਂ ਜਿਹੜੀ ਉਹਨਾਂ ਦੀ ਬਿਲਟ ਹੈ ਔਰ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ, ਉਹ ਸਾਰੇ ਹੀ ਪੁਲਿਸ ਵਾਲਿਆਂ ਨੂੰ ਥੱਲੇ ਸੁੱਟ ਕੇ ਜਿਹੜਾ ਉਹ ਜਿਹੜਾ ਉਹ ਪੁੱਠਾ ਕਰ ਸਕਦੇ ਨੇ, ਪਰ ਕਿਉਂਕਿ ਉਹਨਾਂ ਨੇ ਅਰਦਾਸ ਕੀਤੀ ਹੋਈ ਹੈ ਅਕਾਲ ਤਖਤ ਦੇ ਉੱਤੇ ਕਿ ਉਹਨਾਂ ਨੇ ਪੀਸਫੁਲ ਰਹਿਣਾ। ਔਰ ਇਹ ਉਹਦਾ ਲੇਖ ਜਦੋਂ ਐਂਡਰਿਊ ਦਾ ਛਪਿਆ ਇਹਨਾਂ ਸਾਰਿਆਂ ਦੇ ਵਿੱਚ, ਔਰ ਸਰਕਾਰ ਹਿੱਲੀ, ਉਹਨਾਂ ਨੇ ਉਹ ਜਿਹੜੀ ਮਾਰ ਕੁਟਾਈ ਸੀ ਬੰਦ ਕੀਤੀ। ਸੋ ਮੈਂ ਇਹ ਕਹਿ ਰਿਹਾ ਕਿ ਅੱਜ ਉਹੀ ਲੱਖਾਂ ਜਿਹੜੇ ਕਿਸਾਨ ਨੇ, ਜ਼ਾਹਰ ਹੈ ਜਿਹੜੇ ਪਾਲਾ ਬਰਦਾਸ਼ਤ ਕਰਦੇ ਨੇ, ਖੇਤਾਂ ਨੂੰ ਪਾਣੀ ਲਾਉਣ ਗਏ, ਜਿਹੜੇ ਟਫ ਹਲ ਚਲਾਉਂਦੇ ਨੇ, ਟਫ ਜੋ ਰਹਿੰਦੇ ਨੇ, ਉਹਨਾਂ ਦੇ ਲਈ ਇਹ ਇਸ ਕਿਸਮ ਦਾ ਸਬਰ ਜਾਂ ਸਦਕ, ਔਰ ਲਗਭਗ 4 ਮਹੀਨੇ ਤੋਂ 2 ਮਹੀਨੇ ਪੰਜਾਬ, ਇਹ ਕੋਈ ਛੋਟੀ ਚੀਜ਼ ਨਹੀਂ ਹੈ। ਇਹਨੇ ਆਪਣੇ ਆਪ ਦੇ ਵਿੱਚ ਇੱਕ ਹਿਸਟਰੀ ਲਿਖੀ ਹੈ। ਔਰ ਇਹ ਡਰਾਮੇਬਾਜ਼ ਦਲਾਲ ਜਿਨ੍ਹਾਂ ਦਾ ਕੰਮ ਹੀ ਇਹ ਅਮਿਤ ਸ਼ਾਹ, ਮੋਦੀ, ਜਿਹੜੀ ਹਰ ਚੀਜ਼ ਦਾ ਸੌਦਾ ਕਰਦੇ ਨੇ। ਦਲਾਲ ਦਾ ਕੀ ਕੰਮ ਹੁੰਦਾ? ਇੱਧਰੋਂ ਵੇਚਿਆ, ਉੱਧਰੋਂ ਲਿਆ, ਔਰ ਆਪਣੇ ਆਪ ਨੂੰ ਇਹ ਜਿਸ ਹਕੂਮਤ 'ਤੇ ਬੈਠੇ ਨੇ। ਔਰ ਅੱਜ ਇੱਕ ਲਿਖਤ ਮੈਂ ਦੇਖ ਰਿਹਾ ਸੀ ਕਿਸੇ ਦੀ, ਕਿਉਂਕਿ ਜਿਹੜੀਆਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਚੀਜ਼ਾਂ ਨੇ, ਜਿਹੜੇ ਫੈਕਟਸ ਨੇ, ਉਹਨਾਂ ਦਾ ਕੋਈ ਆਥਰ ਤਾਂ ਪਤਾ ਨਹੀਂ ਕਿੱਥੋਂ ਸ਼ੁਰੂ ਹੁੰਦਾ, ਫਿਰ ਕਿਹਨੇ ਆਪਣੀ ਵਾਲ 'ਤੇ ਲਾਇਆ ਹੁੰਦਾ, ਘੁੰਮਦਾ। ਪਰ ਜੋ ਕੁਛ ਇਹਨਾਂ ਨੇ 6 ਸਾਲਾਂ ਦੇ ਵਿੱਚ ਮੋਦੀ ਅਮਿਤ ਸ਼ਾਹ ਦੀ ਸਰਕਾਰ ਨੇ ਕੀਤਾ, ਬੇਈਮਾਨੀ ਦੀ ਸਿਖਰ, ਔਰ ਦੂਸਰੇ ਪਾਸੇ ਇਮਾਨਦਾਰ, ਸੱਚੇ ਸੁੱਚੇ, ਰੱਬ ਤੇ ਭਰੋਸਾ ਰੱਖਣ ਵਾਲੇ ਬੈਠੇ ਨੇ, ਸਿਰਫ ਇਹ ਕਰਕੇ ਕਿ ਭਾਈ ਆ ਜਿਹੜੀ ਕਿੱਲਾ 2-2 ਕਿੱਲਾ ਜ਼ਮੀਨ ਹੈ ਇਹ ਸਾਡੇ ਕੋਲ ਰਹਿਣ ਦਿਓ, ਇਹ ਅਡਾਨੀਆਂ ਬਾਨੀਆਂ ਦੇ ਹਵਾਲੇ ਨਾ ਕਰੋ। ਔਰ ਕਿਉਂਕਿ ਹੁਣ ਇਹੀ ਨਹੀਂ ਵੀ ਇਹ ਕਿਸਾਨਾਂ ਦੀ ਲਹਿਰ 3 ਕਾਨੂੰਨਾਂ ਤੱਕ, ਮੈਂ ਇਹ ਸਮਝਦਾ ਹਾਂ ਕਿ ਬਈ ਉਹਨਾਂ ਦਾ ਅੱਜ ਜਿੰਨੀ ਐਜੂਕੇਸ਼ਨ ਇਸ ਮੁੱਦੇ ਦੇ ਉੱਤੇ ਕਿ ਇਹ ਕਾਰਪੋਰੇਟ ਸੈਕਟਰ ਕੀ ਹੈ, ਇਹ ਅਡਾਨੀ, ਅੰਬਾਨੀ, ਪਤੰਜਲੀ ਪਾਰਟ ਕੀ ਹੈ, ਕਾਰਪੋਰੇਟ ਅਮਰੀਕਾ ਕੀ ਹੈ, ਦੁਨੀਆ ਦਾ ਇਹ ਮਾਡਲ, ਬਿਜ਼ਨਸ ਮਾਡਲ ਕੀ ਹੈ,
ਔਰ ਅੱਜ ਜਦੋਂ ਕਿ ਉਹਨਾਂ ਨੇ ਈਵਨ ਮਾਨਸਾ ਦੇ ਵਿੱਚ ਪੰਜਾਬ ਦਾ ਇੱਕ ਜ਼ਿਲ੍ਹਾ ਬਣਾਇਆ, ਉਹਨੂੰ ਹੁਣ ਟਾਊਨ ਹੈ ਵੱਡਾ, ਉੱਥੇ ਕਿਸਾਨਾਂ ਨੇ ਈਵਨ IMF ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਚੀਫ ਜਿਹੜਾ ਹੈ ਉਹਦਾ ਪੁਤਲਾ ਵੀ ਸਾੜਿਆ, ਕਿਉਂਕਿ ਇਸ IMF ਵਾਲੇ ਨੇ। ਹੁਣ ਇਹਨਾਂ ਸਾਰਿਆਂ ਦਾ ਜਿਹੜਾ ਉਹ ਠੱਗਠਗਾਈ ਤਾਂ ਚੱਲਦਾ ਕਿ ਜੇ ਇਹ ਮਾਡਲ ਹੋਏ ਕਾਰਪੋਰੇਟ ਪ੍ਰਾਈਵੇਟਾਈਜੇਸ਼ਨ, ਕਿਉਂਕਿ ਹੁਣ ਦੁਨੀਆ ਭਰ ਦੇ ਜਿਹੜੇ ਸ਼ਾਰਕਸ ਨੇ ਇਹਨਾਂ ਦੀਆਂ ਅੱਖਾਂ ਜ਼ਮੀਨਾਂ ਤੇ ਨੇ। ਔਰ ਜ਼ਾਹਰ ਹੈ ਬਿਲ ਗੇਟਸ ਜਿਹੜਾ ਅਦਰਵਾਈਜ਼ ਵੱਡਾ ਫਾਈਨੈਂਥਰੋਪਿਸਟ ਵੀ ਹੈ ਔਰ ਦੂਜਾ ਵੀ ਹੈ, ਸਭ ਤੋਂ ਜ਼ਿਆਦਾ ਅਮਰੀਕਾ 'ਚ ਜ਼ਮੀਨ ਦਾ ਮਾਲਕ ਬਿਲ ਗੇਟਸ ਹੈ, ਔਰ ਸ਼ਾਇਦ 2 ਲੱਖ ਕਿ 3 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਹੈ। ਹੁਣ ਕੋਈ ਪੁੱਛ ਸਕਦਾ ਹੈ ਕਿ ਵੀ ਉਹ ਕਿਹੜਾ ਕਿਸਾਨ ਦਾ ਪੁੱਤ ਹੈ ਜਾਂ ਉਹਨੇ ਕਿਸਾਨੀ ਕਰਨੀ, ਪਰ ਇਹ ਸਾਰਾ ਹੀ ਮਾਡਲ ਜਿਹੜਾ ਉੱਥੇ ਅਡਾਨੀ, ਅਬਾਨੀ, ਪਤੰਜਲੀ ਫੋਲੋ ਕਰ ਰਹੇ ਨੇ, ਉਹ ਇਨਫੈਕਟ ਬਹੁਤ ਸਾਰੀਆਂ ਥਾਵਾਂ 'ਤੇ ਕਾਰਪੋਰੇਟ ਸੈਕਟਰ ਨੇ ਇਸ ਕਿਸਮ ਦਾ। ਕਿ ਇਹੀ ਕਾਰਨ ਹੈ ਕਿ ਦੁਨੀਆ ਦੇ ਵਿੱਚ ਕਿਸਾਨੀ ਦਾ ਕੋਈ ਭਵਿੱਖ ਨਹੀਂ ਹੈ, ਕਿਉਂਕਿ ਹਰ ਚੀਜ਼ ਨੂੰ ਜਿਹੜਾ ਉਹ ਪ੍ਰਾਈਵੇਟਾਈਜ਼ ਕਰਨ ਦਾ ਮਤਲਬ ਹੈ ਇਹਨਾਂ ਦੇ ਹਵਾਲੇ ਕਰਨਾ। ਔਰ ਇਹਨਾਂ ਨੇ ਕੀ ਕੀਤਾ ਇਹਨਾਂ 6 ਸਾਲਾਂ 'ਚ, ਕਿਵੇਂ ਮੁਲਕ ਦੀ ਜਿਹੜੇ ਟੈਕਸ ਪੇਅਰ ਨੇ ਉਹਨਾਂ ਦੀ ਦੌਲਤ ਦੇ ਨਾਲ ਖਿਲਵਾੜ ਕੀਤਾ, ਲੁੱਟਿਆ। ਔਰ ਇਹ ਹੈ ਕਿ ਰਫਾਲ ਡੀਲ ਹੋਣ ਤੋਂ 1 ਸਾਲ ਪਹਿਲਾਂ ਅਨਿਲ ਅੰਬਾਨੀ ਡਿਫੈਂਸ ਕੰਪਨੀ ਖੋਲ੍ਹ ਲੈਂਦਾ। ਹੁਣ ਕੋਈ ਤਜਰਬਾ ਨਹੀਂ, ਕੋਈ ਇਹਨਾਂ ਨੇ ਪੁਰਜਾ ਜਹਾਜ਼ ਦਾ ਨਹੀਂ ਬਣਾਇਆ ਹੋਇਆ, ਉਹਨਾਂ ਕੋਲ ਆਪਣੇ ਸਰਕਾਰੀ ਸੈਕਟਰ ਦੀਆਂ ਜਿਹੜੀਆਂ ਨੇ ਕੰਪਨੀਆਂ ਨੇ। ਲੇਕਿਨ ਜੇ 30,000 ਕਰੋੜ ਦਾ ਫਾਇਦਾ ਇਹਨੂੰ ਅੰਬਾਨੀ ਨੂੰ ਪਹੁੰਚਾਉਣਾ ਤੇ 1 ਸਾਲ ਪਹਿਲਾਂ, ਕਿਉਂਕਿ ਡਿਸਾਈਡ ਕੀਤਾ ਹੋਇਆ ਕਿ ਭਾਈ ਇਹਨੂੰ ਜਿਹੜੀ ਹੈ ਇਹ ਦਿਵਾਣਾ ਹੈ, ਔਰ ਬਿਲਕੁਲ ਮੋਦੀ ਡਾਇਰੈਕਟ ਫ੍ਰੈਂਚ ਪ੍ਰੈਜ਼ੀਡੈਂਟ ਨਾਲ ਗੱਲ ਕਰਕੇ ਕੀ ਸੌਦੇਬਾਜ਼ੀ ਹੁੰਦੀ ਹੈ, ਪਰ 1 ਸਾਲ ਪਹਿਲਾਂ ਹੀ ਇਹਦੀ ਡਿਫੈਂਸ ਕੰਪਨੀ ਜਿਹੜੀ ਹੈ ਉਹ ਖੋਲ੍ਹਦਾ ਹੈ। ਪੰਜਾਬ ਨੈਸ਼ਨਲ ਬੈਂਕ ਦਾ ਘੁਟਾਲਾ ਸਾਹਮਣੇ ਆਉਣ ਤੋਂ ਕੁਝ ਮਹੀਨੇ ਪਹਿਲਾਂ ਨੀਰਵ ਮੋਦੀ ਵਿਦੇਸ਼ ਦੌੜ ਜਾਂਦਾ ਹੈ। ਹੁਣ ਜਿਹੜਾ ਸਾਰਾ ਘੁਟਾਲਾ ਆਇਆ ਉਸ ਤੋਂ 1 ਮਹੀਨਾ ਹੁਣ ਇਹ ਹੈ ਕਿ ਵੀ ਜਿਨ੍ਹਾਂ ਨੇ ਇਹ ਸਾਰਾ ਜਿਹਨੂੰ ਇਹ ਸਾਰੇ ਇਹਨਾਂ ਦਾ ਹੀ ਬੰਦੇ ਨੇ, ਇਹ ਸਾਰੇ ਗੁਜਰਾਤੀ ਠੱਗ ਜਿਹੜੇ ਨੇ, ਚੋਰ ਦਲਾਲ ਲੱਗੇ ਹੋਏ ਨੇ ਲੁੱਟਣ। ਵਿਜੇ ਮਾਲੀਆ ਬੈਂਕ ਲੁੱਟ ਕੇ ਉਸ ਵੇਲੇ ਦੇ ਵਿੱਤ ਮੰਤਰੀ ਅਰੁਣ ਸ਼ੌਰੀ ਨੂੰ ਜਿਹੜਾ ਨਾ ਅਰੁਣ ਜੇਤਲੀ ਨੂੰ ਪਾਰਲੀਮੈਂਟ 'ਚ ਮਿਲਦਾ ਤੇ ਉੱਥੋਂ ਵਿਦੇਸ਼ ਦੌੜ ਜਾਂਦਾ। ਉਹਦੀਆਂ ਪਿਕਚਰਸ ਨੇ ਕਿ ਉਹਦੇ ਨਾਲ ਉਹ ਜੇਤਲੀ ਨਾਲ ਮਿਲ ਰਿਹਾ, ਯਾਨੀ ਉਹਨੂੰ ਇਹ ਪਤਾ ਹੈ ਕਿ ਬਈ ਹੁਣ ਹੋ ਗਿਆ ਕੰਮ, ਲੁੱਟ ਲਿਆ ਤੁਸੀਂ, ਹੁਣ ਜਾ ਕੇ। ਹਾਂ, ਹੁਣ ਇਹ ਸਾਰੇ ਹੀ ਜਿਹੜੇ ਗੁਜਰਾਤ ਦੇ ਬੈਂਕ ਡਿਫਾਲਟਰ ਨੇ ਇਹ ਪਕੜੇ ਜਾਣ ਤੋਂ ਪਹਿਲਾਂ ਹੀ ਵਿਦੇਸ਼ ਦੌੜ ਜਾਂਦੇ ਨੇ। ਹੁਣ ਨੋਟਬੰਦੀ ਤੋਂ 1 ਦਿਨ ਪਹਿਲਾਂ ਅਮਿਤ ਸ਼ਾਹ ਦੇ ਕੋਆਪਰੇਟਿਵ ਬੈਂਕ ਦੇ ਵਿੱਚ 800 ਕਰੋੜ ਰੁਪਏ ਨਗਦ ਜਮ੍ਹਾਂ ਹੋ ਜਾਂਦੇ ਨੇ। ਹੁਣ 800, ਬਾਕੀ ਜਿਹੜੇ ਨੇ ਕਿੰਨੇ ਵਿਚਾਰੇ ਮਿਡਲ ਕਲਾਸ ਗਰੀਬ ਉਹਨਾਂ ਨੇ ਸਫਰ ਕੀਤਾ। ਫਿਰ ਐਗਰੀਕਲਚਰ ਕਾਨੂੰਨ ਇਹ ਜਿਹੜੇ ਲਾਗੂ ਇਹਨਾਂ ਨੇ ਕੀਤੇ ਨੇ, ਉਸ ਤੋਂ ਪਹਿਲਾਂ ਅੰਬਾਨੀ ਬਿਗ ਬਾਜ਼ਾਰ ਖਰੀਦ ਲੈਂਦਾ। ਹੁਣ ਜ਼ਾਹਰ ਹੈ ਕਿ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਮੋਗੇ 'ਚ ਜਿਹੜਾ ਉਹ ਸਾਈਲੋ ਬਣਿਆ, ਦੂਸਰੀਆਂ ਥਾਵਾਂ 'ਤੇ, ਉਸ ਤੋਂ ਪਹਿਲਾਂ ਹੀ ਬਿਗ ਬਾਜ਼ਾਰ ਖਰੀਦ, ਪਤਾ ਹੈ ਕਿ ਜ਼ਮੀਨਾਂ ਜਿਹੜੀਆਂ ਨੇ ਅਡਾਨੀਆਂ ਅੰਬਾਨੀਆਂ ਨੂੰ ਦੇਣੀਆਂ ਨੇ। ਫਿਰ ਐਗਰੀਕਲਚਰ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਅੰਬਾਨੀ ਗੂਗਲ ਤੇ ਫੇਸਬੁੱਕ ਦੇ ਨਾਲ ਰਿਟੇਲ ਸੈਕਟਰ 'ਚ ਆਉਣ ਦਾ ਵਾਅਦਾ ਕਰਦਾ। 9 ਕਿ 10% ਸ਼ੇਅਰ ਇਹਨਾਂ ਦੇ ਰੱਖ ਲਏ ਜਾਂਦੇ ਨੇ, ਔਰ ਇਹ ਰਿਟੇਲ। ਹੁਣ ਇੱਧਰ ਬਿਗ ਬਾਜ਼ਾਰ ਖਰੀਦਿਆ ਜਾਂਦਾ ਹੈ, ਇੱਧਰ ਜਿਹੜਾ ਗੂਗਲ ਔਰ ਫੇਸਬੁੱਕ ਦੇ ਨਾਲ ਪਾਰਟਨਰਸ਼ਿਪ ਹੈ। ਐਗਰੀਕਲਚਰ ਕਾਨੂੰਨ ਆਉਣ ਤੋਂ ਪਹਿਲਾਂ ਅਦਾਨੀ ਜਿਹੜਾ ਹੈ ਉਹ ਫੂਡ ਸਟੋਰ ਕਰਨ ਦੇ ਲਈ 1000 ਗੋਦਾਮ ਜਿਹੜੇ ਨੇ 1 ਸਾਲ ਪਹਿਲਾਂ ਬਣਾ ਲਏ ਜਾਂਦੇ ਨੇ। ਸੋ ਜ਼ਾਹਰ ਹੈ ਕਿ ਭਾਈ ਇਹ ਕਿਹਨੂੰ ਫਾਇਦਾ ਪਹੁੰਚਾਉਣ ਲਈ ਨੇ। ਤੇ ਇਹਦੇ ਬਾਵਜੂਦ ਕਹੋ ਜੀ ਕਿ ਮੋਦੀ ਹਮ ਟਰਾਂਸਪੇਰੈਂਟ ਹੈ, ਕਿ ਅਸੀਂ ਬਿਲਕੁਲ ਇਮਾਨਦਾਰ ਹੈ। ਔਰ ਇਹ ਕਿਉਂ ਜਿਹੀ ਇਮਾਨਦਾਰੀ ਹੈ ਜਿਹਦੇ ਥੱਲੇ ਜਿਹੜਾ ਉਹ ਦੇਸ਼ ਨੂੰ ਵੀ ਲੁੱਟਿਆ ਜਾ ਰਿਹਾ, ਔਰ ਅੱਜ ਕਿਸਾਨਾਂ ਦੀ ਪੀੜ ਜਿਹੜੀ ਹੈ ਉਸ ਨੂੰ ਕੋਈ ਸਮਝਣ ਦੀ ਕੋਈ। ਔਰ ਕੱਲੀ ਇਹ ਅਮਰੀਕਾ ਦੇ ਜਾਂ IMF ਦੇ ਬਿਆਨ ਦੇ ਹਵਾਲੇ ਨਾਲ ਨਹੀਂ ਹੈ। ਅੱਜ ਜਦੋਂ ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਦੁਬਾਰਾ ਅਮਰਜੀਤ ਸਿੰਘ ਢੇਸੀ ਨੇ ਚੁੱਕਿਆ ਐਗਰੀਕਲਚਰ, ਕਿਉਂਕਿ ਉਹਨਾਂ ਦਾ ਫੋਰਨ ਸੈਕਟਰੀ ਵਿਦੇਸ਼ ਮੰਤਰੀ ਗਿਆ ਹੋਇਆ ਸੀ ਭਾਰਤ, ਤੇ ਅੱਜ ਉਹਨਾਂ ਨੇ ਅਮਰਜੀਤ ਸਿੰਘ ਢੇਸੀ ਨੇ ਇਹ ਸਵਾਲ ਦੁਬਾਰਾ ਚੁੱਕਿਆ। ਉਹਨਾਂ ਨੇ ਕਿਹਾ ਜੀ 100 ਤੋਂ ਜ਼ਿਆਦਾ ਬ੍ਰਿਟਿਸ਼ MPs ਨੇ, ਜਿਹੜਾ ਸਾਡੀ ਇਸ ਪਾਰਲੀਮੈਂਟ ਦੇ MPs ਨੇ, ਉਹਨਾਂ ਨੇ ਬੋਰਿਸ ਜੌਨਸਨ ਨੂੰ ਚਿੱਠੀ ਲਿਖ ਕੇ ਇਹ ਕਿਹਾ ਸੀ ਕਿ ਭਾਈ ਜਿਹੜੇ ਬਿਲਕੁਲ ਅਮਨ ਦੇ ਨਾਲ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ ਕਿਸਾਨ, ਉਹਨਾਂ ਦੀਆਂ ਕੀ ਪ੍ਰੋਬਲਮਸ ਨੇ, ਉਹਨਾਂ ਬਾਰੇ ਅਸੀਂ ਤੁਹਾਡੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ ਕਿ 100 ਤੋਂ ਜ਼ਿਆਦਾ MPs ਨੇ ਤੁਹਾਨੂੰ ਲਿਖਿਆ। ਤੇ ਇਹਦੇ ਜਵਾਬ 'ਚ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਹੈ ਜਾਂ ਸੈਕਟਰੀ ਹੈ ਸਟੇਟ ਦਾ, ਡੋਮਿਨਿਕ ਰੌਬ,
ਉਹਨੇ ਕਿਹਾ ਜੀ ਅਸੀਂ ਜਿਹੜਾ ਕਿਸਾਨਾਂ ਪ੍ਰਤੀ ਅਸੀਂ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਸਮਝਦੇ ਹਾਂ। ਔਰ ਉਹਨੇ ਕਿਹਾ ਜੀ ਕਿ ਮੈਂ ਜਦੋਂ ਭਾਰਤ ਫੇਰੀ ਦੇ ਮੌਕੇ ਗਿਆ ਤਾਂ ਵਿਦੇਸ਼ ਮੰਤਰੀ ਭਾਰਤ ਦੇ ਜੈ ਸ਼ੰਕਰ ਕੋਲ ਜਿਹੜਾ ਇਹ ਮਸਲਾ ਵੀ ਉਠਾਇਆ ਸੀ। ਇੰਨਾ ਕੁ ਕਹਿ ਕੇ ਫਿਰ ਉਹ ਕਹਿੰਦਾ ਕਿ ਵੀ ਇਹ ਸਬਸਿਡੀਆਂ ਘਟਾਉਣ ਵਾਲਾ ਸਰਕਾਰ ਦਾ ਵੱਡਾ ਰਿਫਾਰਮ ਹੈ। ਇਹ ਉਹਨਾਂ ਦਾ ਯੂਕੇ ਦਾ ਫੋਰਨ ਮਿਨਿਸਟਰ ਕਹਿ ਰਿਹਾ ਕਿ ਜੀ ਉਹਨਾਂ ਨੇ ਦੇਖੋ ਇਹ ਐਗਰੀਕਲਚਰ ਰਿਫਾਰਮ ਹੈ ਔਰ ਇਹ ਸਬਸਿਡੀਆਂ ਖਤਮ ਕਰਨ ਦਾ ਔਰ ਅਸੀਂ ਜਿਹੜਾ ਦੇਖੋ ਅਸੀਂ ਵੀ ਸੋਵਰਨ ਕੰਟਰੀ ਹੈ, ਭਾਰਤ ਵੀ ਹੈ ਔਰ ਸਾਨੂੰ ਉਹਨਾਂ ਦੀ ਜਮਹੂਰੀਅਤ ਦੀ ਇੱਜ਼ਤ ਕਰਨੀ ਚਾਹੀਦੀ ਹੈ। ਸੋ ਮਤਲਬ ਇਹ ਹੈ ਵੀ ਜਿਹਨੂੰ ਪੰਜਾਬੀ 'ਚ ਸਾਦਾ ਕਹਿੰਦੇ ਨੇ ਕਿ ਚੋਰ ਤੇ ਕੁੱਤੀ ਰਲੇ ਹੋਏ ਨੇ। ਹੁਣ ਇਹਨਾਂ 'ਚ ਚੋਰ ਵੀ ਇੱਧਰ ਨੇ ਤੇ ਕੁੱਤੀਆਂ ਬਾਹਰ ਨੇ। ਜੇ ਚੋਰ ਬਾਹਰਲੇ ਨੇ ਤੇ ਕੁੱਤੀ ਉੱਥੇ ਰੱਖੀ ਹੋਈ ਹੈ ਇਹਨਾਂ ਨੇ ਮੋਦੀ ਦੀ। ਇਹ ਸਾਰਾ ਜਿਹੜਾ ਪਾਰਟ ਹੈ ਇਸ ਨੂੰ ਕਿਵੇਂ ਜਿਹੜਾ ਇਹ ਇੰਟਰਪ੍ਰੇਟ ਕੀਤਾ ਜਾਏਗਾ ਇਹ ਤਾਂ ਆਉਣ ਵਾਲੇ ਪੀਰੀਅਡ। ਸੋ ਕਿਸਾਨ ਲਹਿਰ ਮਹਿਜ਼ ਅੱਜ 3 ਕਿਸਾਨ ਕਾਨੂੰਨਾਂ ਨੂੰ ਖਤਮ ਕਰਾਉਣ ਦੀ ਲਹਿਰ ਹੀ ਨਹੀਂ ਬਣ ਗਈ। ਇਹ ਦੁਨੀਆ ਦੇ ਵਿੱਚ ਜਿਹੜੀ ਇਹ ਲੁੱਟ ਖਸੁੱਟ ਇਸ ਸੈਕਟਰ ਨੇ ਪਾਈ ਹੋਈ ਹੈ ਜਿਹਦੇ 'ਚ ਕਿ ਪੈਸੇ ਦੇ ਨਾਲ ਤੁਸੀਂ ਹਰ ਚੀਜ਼ ਖਰੀਦ ਸਕਦੇ ਹੋ, ਲੋਕਾਂ ਦੀ ਜਿਹੜੀ ਹੈ ਜ਼ਮੀਰ ਵੀ ਖਰੀਦ ਸਕਦੇ ਹੋ, ਉਹਨਾਂ ਦੀ ਜ਼ਮੀਨ ਵੀ ਖਰੀਦ ਸਕਦੇ ਹੋ। ਹੁਣ ਇਹ ਜ਼ਮੀਰ ਖਰੀਦਣਾ ਹੀ ਹੈ ਜਦੋਂ ਕਿ ਹੁਣ 200 ਤੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਭਾਰਤ ਦੀ ਪਾਰਲੀਮੈਂਟ ਔਰ ਰਾਜ ਸਭਾ 'ਚ ਨੇ ਜਿਨ੍ਹਾਂ ਨੇ ਜਦੋਂ ਆਪਣਾ ਫਾਈਲ ਕੀਤੇ ਜਾਂਦੇ ਨੇ ਤਾਂ ਕਿੱਤਾ ਪੁੱਛਿਆ ਜਾਂਦਾ ਹੈ। ਜਦੋਂ ਤੁਸੀਂ ਇਲੈਕਸ਼ਨ ਲੜਨ ਲਈ ਕਰਦੇ ਹੋ ਕਿ ਕਿੱਤਾ ਤੁਹਾਡਾ ਕੀ ਹੈ ਤੇ ਉਹਦੇ 'ਚ ਉਹਨਾਂ ਨੇ ਐਗਰੀਕਲਚਰ ਭਰਿਆ ਹੋਇਆ ਤੇ ਅਸੀਂ ਖੇਤੀਬਾੜੀ ਕਰਦੇ। 200 ਤੋਂ ਜ਼ਿਆਦਾ MP ਨੇ। ਹੁਣ ਇਸੇ ਤਰ੍ਹਾਂ ਜੇ ਇਹਨਾਂ ਦੀਆਂ 29 ਸਟੇਟਾਂ ਦੇ MLAਆਂ ਦੀ ਗੱਲ ਕਰੀਏ ਤਾਂ 30% MLA ਨੇ ਜਿਨ੍ਹਾਂ ਨੇ ਆਪਣਾ ਕਿੱਤਾ ਖੇਤੀਬਾੜੀ ਭਰਿਆ ਹੋਇਆ। ਹੁਣ ਜਦੋਂ ਅਸੀਂ ਜ਼ਮੀਰ ਵਿਕਣ ਦੀ ਗੱਲ ਕਰਦੇ ਹਾਂ ਕੋਈ ਪੁੱਛ ਸਕਦਾ ਕਿ ਭਾਈ ਔਰ ਉਹਨਾਂ 'ਚ ਸਭ ਤੋਂ ਜ਼ਿਆਦਾ BJP ਔਰ ਦੂਸਰੀਆਂ ਪਾਰਟੀਆਂ ਦੇ ਨੇ ਕਿਉਂਕਿ ਸਟੇਟਾਂ 'ਚ ਸਰਕਾਰਾਂ ਇਹਨਾਂ ਦੀਆਂ ਨੇ ਕਿ ਵੀ ਜੇ ਹੁਣ ਅੱਜ 8 ਲੱਖ ਤੋਂ 12 ਲੱਖ 14 ਲੱਖ ਤੱਕ ਕਿਸਾਨ ਬੈਠਾ ਔਰ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਭਾਈ ਆ ਜਿਹੜਾ ਤੁਸੀਂ ਸਾਡੀ ਲੁੱਟ ਪਾਈ ਹੋਈ ਪਾਣੀ ਹੈ ਫਾਈਨਲੀ ਸਾਡੀਆਂ ਜ਼ਮੀਨਾਂ ਇਹਨਾਂ ਦੇ ਅਡਾਨੀ ਅੰਬਾਨੀ ਪਤੰਜਲੀਆਂ ਦੇ ਹਵਾਲੇ ਕਰਨੀ ਹੈ, ਇਹਨੂੰ ਬੰਦ ਕਰ ਦਿਓ, ਸਾਨੂੰ ਤੁਹਾਡਾ ਇਹ ਭਲਾ ਨਹੀਂ ਚਾਹੀਦਾ। ਤੇ ਕਿੱਥੇ ਨੇ ਇਹ ਜ਼ਮੀਰਾਂ ਨਹੀਂ ਖਰੀਦੀਆਂ ਹੋਈਆਂ ਤੇ ਹੋਰ ਕੀ ਹੈ। ਔਰ ਜਦੋਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਭਾਈ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਪਰ ਜ਼ਮੀਰ ਦਾ ਮਰ ਜਾਣਾ ਅਸਲੀ ਮੌਤ ਹੈ। ਸੋ ਅਸੀਂ ਇਹਨਾਂ ਮਰਿਆ ਹੋਇਆਂ ਦੇ ਨਾਲ ਹੀ ਡੀਲ ਕਰ ਰਹੇ ਹਾਂ ਪਰ ਕੋਈ ਨਹੀਂ, ਜਦੋਂ ਤੱਕ ਇੱਕ ਵੀ ਜਾਗਦੀ ਜ਼ਮੀਰ ਵਾਲਾ ਜਿਉਂਦਾ ਉਹ ਚੈਲੰਜ ਕਰਦਾ ਰਹੇਗਾ। ਔਰ ਇਸ ਸਾਰੇ ਦੇ ਵਿੱਚ ਕਿਵੇਂ ਕਿਸਾਨ ਲੀਡਰਾਂ ਵੱਲੋਂ ਜਿਹੜੇ ਸਟੇਜ ਤੋਂ ਖੁੱਲ੍ਹੀ ਚਿੱਠੀ ਰਾਹੀਂ ਸਰਕਾਰ ਦੇ ਖਾਲਿਸਤਾਨ ਦੇ ਨਾਲ ਜੋੜ ਕੇ ਭੰਡਣ ਦੀ ਲਾਈਨ ਨੂੰ ਜਿਹੜਾ ਉਹ ਇੰਡੋਰਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੱਜ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ 26 ਜਨਵਰੀ ਨਾਲ ਸੰਬੰਧਿਤ ਮੈਸੇਜ ਜਿਹੜਾ ਸਿੱਖ ਸੰਗਤਾਂ ਦੇ ਨਾਂ ਜਾਰੀ ਕੀਤਾ ਗਿਆ ਔਰ ਉਹਦੇ 'ਚ ਉਹਨਾਂ ਨੇ ਟਾਈਟਲ ਹੀ ਇਹ ਦਿੱਤਾ ਹੈ, ਮੁੱਕ ਜਾਣਗੇ ਸਾਨੂੰ ਮੁਕਾਉਣ ਵਾਲੇ ਨਹੀਂ ਮੁੱਕਣੇ ਸਿੰਘ ਸਰਦਾਰ ਬਾਗੀ ਕਿ ਅਸੀਂ ਬੇਸ਼ੱਕ ਰੈਬੈਲ ਨੇ ਅਸੀਂ ਨਹੀਂ ਮੁੱਕਣਾ, ਮੁੱਕ ਜਾਣਗੇ ਸਾਨੂੰ ਮੁਕਾਉਣ ਵਾਲੇ ਨਹੀਂ ਮੁੱਕਣੇ ਸਿੰਘ ਸਰਦਾਰ ਬਾਗੀ। ਸੋ ਉਹਨਾਂ ਨੇ ਇਸ ਸਾਰੇ ਦੇ ਵਿੱਚ ਜਿਹੜਾ ਬੜੀ ਕੀਮਤੀ ਗੱਲਾਂ 2-3 ਕਹੀਆਂ ਬਰੀਫ ਮੈਸੇਜ ਹੈ ਮੈਂ ਸ਼ੇਅਰ ਕਰਨਾ ਚਾਹਾਂਗਾ। ਉਹਨਾਂ ਨੇ ਕਿਹਾ ਵੀ ਹਾਲਾਤ ਤੋਂ ਜਾਣੂ ਹੋਣਾ ਤੇ ਹਾਲਾਤ ਨੂੰ ਸਮਝਣਾ ਦੋ ਅਲੱਗ-ਅਲੱਗ ਗੱਲਾਂ ਨੇ। ਸੰਘਰਸ਼ ਬੜੇ ਹੀ ਨਾਜ਼ੁਕ ਮੋੜ ਤੇ ਹੈ। ਸੰਗਤ ਨੇ ਤਾਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ ਪਰ ਹੁਣ ਸਭ ਕੁਝ ਲੀਡਰਸ਼ਿਪ ਦੇ ਉੱਤੇ ਹੈ ਕਿ ਉਹ ਕੋਈ ਚੰਗਾ ਪ੍ਰੋਗਰਾਮ ਦੇਣ। ਜਿੱਥੇ ਸਾਰਿਆਂ ਨੂੰ ਏਕਾ ਬਣਾਈ ਰੱਖਣ ਦੀ ਅਪੀਲ ਹੈ ਉੱਥੇ ਜੋ ਕੌਮੀ ਘਰ ਖਾਲਿਸਤਾਨ ਦੇ ਜਾਂ ਸਿੱਖੀ ਦੇ ਸਿਧਾਂਤਾਂ ਤੇ ਨਿਸ਼ਾਨਾਂ ਦੇ ਖਿਲਾਫ ਪ੍ਰਚਾਰਬਾਜ਼ੀ ਤੇ ਬਿਆਨ ਦੇ ਰਹੇ ਹਨ ਉਹਨਾਂ ਨੂੰ ਤਾਕੀਦ ਹੈ ਕਿ ਉਹ ਆਪਣੇ ਦਾਇਰੇ ਅੰਦਰ ਹੀ ਰਹਿਣ। ਬਿਲਕੁਲ, ਕਿਉਂਕਿ ਸੰਗਤ ਨੂੰ ਇਹ ਵੀ ਪਤਾ ਹੈ ਕਿ ਕੌਣ ਕਿੰਨੇ ਪਾਣੀ 'ਚ ਹੈ। ਇਹ ਤਾਂ ਸੂਰਮਤਾਈ ਸੋਚ ਵਾਲੇ ਨੌਜਵਾਨਾਂ ਕਰਕੇ ਅੰਦੋਲਨ ਇਸ ਮੁਕਾਮ ਉੱਤੇ ਹੈ, ਨਹੀਂ ਤਾਂ ਇਹ ਤਾਂ ਸ਼ੰਭੂ ਬਾਰਡਰ ਤੋਂ ਵੀ ਨਹੀਂ ਸੀ ਇਹਨਾਂ ਨੇ ਟੱਪਣਾ। ਇਸ ਬਾਰੇ ਸਭ ਨੂੰ ਪਤਾ ਹੈ। ਸੋ ਉਹਨਾਂ ਨੇ ਪਹਿਲਾਂ ਤਾਂ ਇਹ ਫੈਕਟ ਵਾਜ਼ਿਆ ਕਰ ਦਿੱਤਾ ਹੈ ਕਿ ਆਪਣੀ ਔਕਾਤ 'ਚ ਰਹੋ, ਸਾਨੂੰ ਪਤਾ ਹੈ ਤੁਸੀਂ ਕਿੰਨੇ ਕੁ ਜੋਗੇ ਹੋ। 26 ਜਨਵਰੀ ਨੂੰ ਜੋ ਵੀ ਦਿੱਲੀ ਪਹੁੰਚ ਸਕਦਾ ਹੈ ਉਹ ਦਿੱਲੀ ਜਾ ਕੇ ਆਪਣਾ ਹਿੱਸਾ ਪਾਵੇ ਅਤੇ ਜੋ ਪੰਜਾਬ ਤੇ ਹਰਿਆਣਾ ਵਿੱਚ ਜਿੱਥੇ-ਜਿੱਥੇ ਵੀ ਸਰਕਾਰੀ ਤੌਰ ਤੇ ਪ੍ਰੋਗਰਾਮ ਹੋਣੇ ਨੇ ਉੱਥੇ ਟਰੈਕਟਰ ਤੇ ਟਰਾਲੀਆਂ ਦੇ ਵਿੱਚ ਵਿਖਾਵੇ ਕੀਤੇ ਜਾਣ। ਇਸ ਨਾਲ ਇਸ ਐਜੀਟੇਸ਼ਨ ਨੂੰ ਹੋਰ ਵੀ ਬਲ ਮਿਲੇਗਾ। ਜੇ ਪ੍ਰੋਗਰਾਮ ਦਿੱਤਾ ਜਾਵੇ
ਤਾਂ ਪੰਜਾਬ ਤੇ ਹਰਿਆਣੇ ਦਾ ਹਰ ਇੱਕ ਬੱਚਾ ਸੜਕ ਉੱਤੇ ਹੋਵੇਗਾ ਅਤੇ ਸਰਕਾਰ ਨੂੰ ਚੰਗੀ ਤਰ੍ਹਾਂ ਦਿਖਾਇਆ ਜਾ ਸਕੇ ਕਿ ਰੋਹ ਕਿੰਨਾ ਜ਼ਿਆਦਾ ਹੈ। ਅੱਛਾ 26 ਜਨਵਰੀ ਨੂੰ ਹਰ ਇੱਕ ਸਿੱਖ ਨੂੰ ਬੇਨਤੀ ਹੈ ਕਿ ਉਹ ਕੇਸਰੀ ਰੰਗ ਦਾ ਤੇ ਕਿਸਾਨਾਂ ਦਾ ਝੰਡਾ ਆਪਣੇ ਕੋਠੇ ਦੇ ਬਨੇਰੇ ਤੇ ਲਗਾਉਣ। ਹਿੰਦੂ ਵੀਰਾਂ ਤੇ ਮੁਸਲਮਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਆਪਣੇ ਧਰਮ ਦੇ ਝੰਡੇ ਲਗਾ ਕੇ ਕਿਸਾਨੀ ਝੰਡੇ ਨੂੰ ਵੀ ਸਤਿਕਾਰ ਨਾਲ ਲਗਾਉਣ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਉਹ ਕਾਨੂੰਨ ਨਹੀਂ ਸਨ, ਕੀ ਉਸ ਵੇਲੇ ਕਿਸਾਨ ਸੁਖੀ ਵਸਦਾ ਸੀ? ਅੱਛਾ ਕੀ ਉਸ ਵੇਲੇ ਖੁਦਕੁਸ਼ੀਆਂ ਨਹੀਂ ਹੋ ਰਹੀਆਂ ਸਨ? ਅਖੀਰ ਦਿੱਲੀ ਕਿਸਾਨ ਮੋਰਚੇ ਤੇ ਬੈਠੀ ਸੰਗਤ ਨੂੰ ਅਪੀਲ ਹੈ ਕਿ ਜੇਕਰ ਮੋਰਚੇ ਦੇ ਕੁਝ ਆਗੂ 3 ਕਾਨੂੰਨ ਵਾਪਸ ਲਏ ਬਿਨਾਂ ਕੋਈ ਸਮਝੌਤਾ ਕਰ ਵੀ ਲੈਂਦੇ ਹਨ, ਪਰ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖਿਓ ਅਤੇ ਮੋਰਚਾ ਫਤਿਹ ਕਰਕੇ ਹੀ ਮੁੜਿਓ। ਤੇ ਨਾਲ ਹੀ ਵੇਲਡ ਵਾਰਨਿੰਗ ਹੈ, ਹੁਣ ਜੋ ਲੌਂਗੋਵਾਲ ਵਾਲੀ ਕਰੇਗਾ ਉਹ ਭਰੇਗਾ ਵੀ ਉਸ ਦੇ ਵਾਂਗ ਹੀ। ਇਤਿਹਾਸ ਗਵਾਹ ਹੈ ਕਿ ਵਿਕਣ ਵਾਲਿਆਂ ਨੂੰ ਕੌਮ ਕਦੇ ਮਾਫ ਨਹੀਂ ਕਰਦੀ। ਸੋ ਉਹਨਾਂ ਨੇ ਵਾਰਨਿੰਗ ਦੇ ਦਿੱਤੀ ਹੈ ਕਿ ਭਾਈ ਲੌਂਗੋਵਾਲ ਨੇ ਵੀ ਰਾਜੀਵ ਗਾਂਧੀ ਦੇ ਨਾਲ ਰਲ ਕੇ ਵਿਕਣ ਦਾ ਕੰਮ ਕੀਤਾ ਸੀ ਤੇ ਉਹਦਾ ਕੀ ਹਸ਼ਰ ਹੋਇਆ। ਸੋ ਆਪਣੀਆਂ ਯਾਦਾਂ 'ਚ ਕਿਸਾਨ ਲੀਡਰਾਂ ਨੂੰ ਉਹਨਾਂ ਨੇ ਕਿਹਾ ਵੀ ਲੌਂਗੋਵਾਲ ਨੂੰ ਜ਼ਰੂਰ ਰੱਖਿਓ ਤੇ ਕੋਈ ਸੈਲ ਆਊਟ ਨਾ ਕਰੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਕਤ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।